जी प्यारियो, की हाल है? राम मुहम्मद ਸਿੰਘ ਆਜ਼ਾਦ ਮਸੀਹ ਹੀਰ ਵਾਰਿਸ ਸ਼ਾਹ ਦਾ ਕਲਚਰਲ ਬਾਈਬਲ ਆਫ ਪੰਜਾਬ ਕੋਰਟ ਦੇ ਵਿੱਚ ਉਹਦੇ ਤੇ ਓਥ ਲੈਣਾ ਤੇ ਲੈਫਟੀਨੈਂਟ ਜਨਰਲ ਮਾਈਕਲ ਓਡਵਾਇਰ ਨੂੰ ਲੰਡਨ ਵਿੱਚ ਜਾ ਕੇ ਗੋਲੀ ਮਾਰਨੀ ਔਰ ਜਲਿਆਂਵਾਲੇ ਬਾਗ 'ਚ ਹੋਏ ਮਾਸੂਮ ਪੰਜਾਬੀ ਭੈਣ ਭਰਾਵਾਂ ਦਾ ਬਦਲਾ 13 ਅਪ੍ਰੈਲ 1919 ਤਾਰੀਖੀ ਤੌਰ ਤੇ ਪੰਜਾਬ ਦੇ ਵਿੱਚ ਇਹ ਸਿਆਹ ਤਰੀਨ ਦਿਨ ਹੈ ਜਦੋਂ ਮਾਸੂਮ ਨਿਹੱਥੇ ਪੰਜਾਬੀ ਆਪਣਾ ਸਦੀਆਂ ਪੁਰਾਣਾ ਤਿਉਹਾਰ ਵਿਸਾਖੀ ਮਨਾਉਣ ਵਾਸਤੇ ਜਲਿਆਂਵਾਲੇ ਬਾਗ 'ਚ ਇਕੱਠੇ ਹੋਏ। ਉਹਦੇ 'ਚ ਸਿਰਫ ਪੰਜਾਬੀ ਸਨ, ਕੋਈ ਮੁਸਲਿਮ, ਹਿੰਦੂ, ਸਿੱਖ, ਮਸੀਹੀ, ਜੈਨ ਕੋਈ ਨਹੀਂ ਸੀ, ਸਾਰੇ ਪੰਜਾਬੀ ਸਨ। ਆਪਣਾ ਤਿਉਹਾਰ ਮਨਾਉਣਾ ਸੀ ਔਰ ਯੂਸਫ ਕਚਲੋ ਜਿਹੜਾ ਉਸ ਵੇਲੇ ਇੱਕ ਬਹੁਤ ਵੱਡਾ ਦਾਨਿਸ਼ਵਰ ਸੁਜਾਗ ਬੰਦਾ, ਉਹਦੀ ਗੱਲਬਾਤ ਸੀ। ਅੰਗਰੇਜ਼ ਸਾਮਰਾਜ ਨੂੰ ਤੇ ਪਹਿਲੇ ਹੀ ਖੌਫ ਸੀ ਪੰਜਾਬੀਆਂ ਕੋਲੋਂ ਇੰਤਹਾ ਦਰਜੇ ਦਾ, ਕਿਉਂਕਿ ਜਿੱਥੇ ਵੀ ਕੋਈ ਚਾਰ ਪੰਜਾਬੀ ਇਕੱਠੇ ਹੁੰਦੇ ਸਨ ਉੱਥੇ ਅੰਗਰੇਜ਼ ਸਰਕਾਰ ਦੀਆਂ ਲੱਤਾਂ ਕੰਬਣੀਆਂ ਸ਼ੁਰੂ ਹੋ ਜਾਂਦੀਆਂ ਸਨ। ਜਲਿਆਂਵਾਲੇ ਬਾਗ 'ਚ ਜਦੋਂ ਇਹ ਸਾਰੇ ਇਕੱਠੇ ਹੋ ਗਏ ਤੇ ਸ਼ਾਇਦ ਜਿਨ੍ਹਾਂ ਲੋਕਾਂ ਨੇ ਵੇਖਿਆ ਹੋਇਆ ਜਲਿਆਂਵਾਲਾ ਬਾਗ, ਉਹ ਵੇਖਦੇ ਕਿ ਇੱਕ ਛੋਟੀ ਗਲੀ ਹੈ, ਉੱਥੋਂ ਬਾਗ ਦੇ ਵਿੱਚ ਦਾਖਲ ਹੋਈਦਾ ਹੈ, ਕੋਈ ਖੁੱਲਾ ਰਸਤਾ ਨਹੀਂ ਹੈ। ਉਸ ਵੇਲੇ ਜਦੋਂ ਕਿ ਪੂਰਾ ਬਾਗ ਭਰ ਚੁੱਕਿਆ ਸੀ ਔਰ ਵਿਸਾਖੀ ਦੇ ਇਸ ਦਿਹਾੜ ਦੇ ਉੱਤੇ ਗੱਲਬਾਤ ਸੁਣਾਣੀ ਸੀ ਯੂਸਫ ਕਚਲੂ ਨੇ, ਉਧਰੋਂ ਅੰਗਰੇਜ਼ ਨੂੰ ਪੂਰੀ ਤਰ੍ਹਾਂ ਇਹ ਖੌਫ ਸੀ ਕਿ ਕਿਤੇ ਅੱਜ ਐਸੀ ਗੱਲ ਨਾ ਹੋਵੇ ਕਿ ਸਾਡੇ ਵਾਸਤੇ ਬਹੁਤ ਸਾਰੇ ਮਸਾਇਲ ਖੜੇ ਹੋ ਜਾਣ। ਪੰਜਾਬ ਦੇ ਲੈਫਟੀਨੈਂਟ ਜਨਰਲ ਮਾਈਕਲ ਓਡਵਾਇਰ ਨੇ ਇਹ ਆਰਡਰ ਦਿੱਤਾ ਕਿ ਇਸ ਹਜੂਮ ਤੇ, ਇਸ ਇਕੱਠ ਤੇ ਸਿੱਧੀ ਗੋਲੀ ਚਲਾ ਦਿੱਤੀ ਜਾਵੇ। ਸੋ ਇੰਝ ਹੀ ਹੋਇਆ। ਕਿਉਂ ਪਾਸਿਓਂ ਘੇਰਾ ਪਾ ਕੇ ਪੰਜਾਬੀਆਂ ਦਾ ਕਤਲੇਆਮ ਕੀਤਾ ਗਿਆ। ਸ਼ੁਰੂਆਤ ਹੋ ਗਈ ਪੰਜਾਬੀਆਂ ਦੇ ਕਤਲੇਆਮ ਦੀ। ਇੱਕ ਨੌਜਵਾਨ ਜਿਹਦਾ ਜਨਮ 26 ਦਸੰਬਰ 1899 ਊਧਮ ਸਿੰਘ ਸਰਦਾਰ ਸ਼ੇਰ ਸਿੰਘ ਦੇ ਘਰ ਜਨਮ ਲਿਆ। ਉਸ ਵੇਲੇ ਚੜ੍ਹਦੀ ਜਵਾਨੀ, 20 ਸਾਲ ਦਾ ਨੌਜਵਾਨ ਆਪਣੇ ਮਾਸੂਮ ਮਜ਼ਲੂਮ ਪੰਜਾਬੀਆਂ ਦਾ ਕਤਲੇਆਮ ਆਪਣੀ ਅੱਖੀਂ ਵੇਖਦਾ ਹੈ ਔਰ ਵਾਅਦਾ ਕਰਦਾ ਆਪਣੇ ਆਪ ਨਾਲ ਕਿ ਮੈਂ ਇਸ ਕਤਲ ਦਾ, ਪੰਜਾਬੀਅਤ ਦੇ ਕਤਲ ਦਾ ਬਦਲਾ ਜ਼ਰੂਰ ਲਵਾਂਗਾ। ਜਦੋਂ ਕਹਿੰਦੇ ਇਰਾਦੇ ਪੱਕੇ ਹੋਣ ਤੇ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ। ਅਸਲ ਗੱਲ ਤੁਸੀਂ ਸੁਣਨੀ ਹੈ ਜੋ ਅਦਾਲਤ ਵਿੱਚ ਪੇਸ਼ ਆਏਗੀ। ਊਧਮ ਸਿੰਘ ਸਰਦਾਰ ਇਹ ਮਤਾ ਪਕਾਉਂਦਾ ਰਿਹਾ, ਪੜ੍ਹਾਈ ਵਾਸਤੇ ਅਪਲਾਈ ਕੀਤਾ ਔਰ ਲੰਡਨ ਪਹੁੰਚ ਗਿਆ। ਅਖੀਰ ਹੁਣ ਉਹ ਦਿਨ ਆ ਗਿਆ ਜਦੋਂ ਕਿ ਉਹ ਪੂਰੇ 20 ਸਾਲ ਦੀ ਅੰਦਰ ਬਲਦੀ ਅੱਗ ਤੇ ਉਗਲਦੇ ਲਾਵੇ ਨੂੰ ਪੂਰੀ ਤਰ੍ਹਾਂ ਬਾਹਰ ਸੁੱਟਣ ਦਾ ਵੇਲਾ ਸੀ। 31 ਜੁਲਾਈ ਕੈਕਸਟਨ ਹਾਲ, ਲੰਡਨ, ਜਿੱਥੇ ਜਨਰਲ ਓਡਵਾਇਰ ਨੇ ਆਪਣੀ ਇਸ ਪੰਜਾਬੀਆਂ ਦੇ ਕਤਲੇਆਮ ਦੀ ਬਹਾਦਰੀ ਆਪਣੇ ਵੱਲੋਂ ਸੁਣਾਣੀ ਸੀ। ਉੱਥੇ ਊਧਮ ਸਿੰਘ ਸਰਦਾਰ ਪਹੁੰਚਿਆ ਇੱਕ ਰਿਵਾਲਵਰ ਲੈ ਕੇ, ਇੱਕ ਪਿਸਟਲ ਲੈ ਕੇ। ਕਿਤਾਬ ਦੇ ਵਿੱਚ ਪਹਿਲੇ ਪੂਰੀ ਪਿਸਟਲ ਦੀ ਜਗ੍ਹਾ ਬਣਾਈ ਔਰ ਉਹਦੇ ਵਿੱਚ ਪਿਸਟਲ ਰੱਖਿਆ
ਇੱਕ ਸਟੂਡੈਂਟ ਦੇ ਰੂਪ ਵਿੱਚ ਪੂਰਾ ਅੰਗਰੇਜ਼ੀ ਬਾਣਾ ਪਾ ਕੇ ਤੇ ਊਧਮ ਸਿੰਘ ਸਰਦਾਰ ਪਹੁੰਚ ਗਿਆ ਕੈਕਸਟਨ ਹਾਲ। ਉੱਥੇ ਜਦੋਂ ਮਾਈਕਲ ਉਡਵਾਇਰ ਇਹ ਤਕਰੀਰ ਕਰ ਰਿਹਾ ਸੀ ਔਰ ਕਹਿ ਰਿਹਾ ਸੀ ਕਿ ਮੈਨੂੰ ਅਗਰ ਅੱਗੇ ਵੀ ਮੌਕਾ ਮਿਲੇ ਤੇ ਮੈਂ ਜਿਸ ਤਰ੍ਹਾਂ ਜਲਿਆਂਵਾਲੇ ਬਾਗ ਵਿੱਚ ਪੰਜਾਬੀਆਂ ਦਾ ਕਤਲੇਆਮ ਕੀਤਾ ਹੈ ਮੈਂ ਫੇਰ ਕਰਾਂਗਾ। ਅੱਗ ਦੇ ਅੰਦਰ ਬਲ ਰਹੀ ਸੀ, ਊਧਮ ਸਿੰਘ ਸਰਦਾਰ ਦੇ ਉੱਠਿਆ ਔਰ ਉਹਨੇ ਉੱਠ ਕੇ ਸਿੱਧੇ ਫਾਇਰ ਕੀਤੇ ਨੇ ਮਾਈਕਲ ਉਡਵਾਇਰ ਦੇ ਸੀਨੇ ਤੇ ਔਰ ਉੱਥੇ ਪੂਰਾ ਹੋ ਗਿਆ। ਔਰ ਨਾਲ ਹੀ ਸਰਦਾਰ ਊਧਮ ਸਿੰਘ ਨੇ ਇਹ ਨਾਰਾ ਬੁਲੰਦ ਕੀਤਾ ਕਿ ਅੱਜ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਦਾ ਬਦਲਾ ਲੈ ਲਿਆ ਔਰ ਗ੍ਰਿਫਤਾਰੀ ਦਿੱਤੀ। ਉੱਥੋਂ ਦੱਸਿਆ ਨੇ ਗ੍ਰਿਫਤਾਰੀ ਦਿੱਤੀ, ਜੇਲ੍ਹ ਵਿੱਚ ਚਲਾ ਗਿਆ ਸਰਦਾਰ। ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਸਰਦਾਰ ਊਧਮ ਸਿੰਘ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਲਿਆਂਦੀ ਗਈ। ਇਸ ਤੋਂ ਪਹਿਲੇ ਦੀ ਗੱਲ ਜਿਹੜੀ ਹੈ, ਜਦੋਂ ਕੇਸ ਦਾਖਲ ਹੋਣਾ ਹੈ ਜਾਂ ਪੁਲਿਸ ਆਪਣੀ ਕਾਰਵਾਈ ਪੂਰੀ ਕਰਦੀ ਤੇ ਉੱਥੇ ਨਾਂ ਪੁੱਛਿਆ ਗਿਆ ਕਿ ਜੀ ਤੁਹਾਡਾ ਨਾਂ ਕੀ ਹੈ। ਉਸ ਵੇਲੇ ਸਰਦਾਰ ਊਧਮ ਸਿੰਘ ਨੇ ਆਪਣਾ ਨਾਂ ਦੱਸਿਆ, ਰਾਮ ਮੁਹੰਮਦ ਸਿੰਘ ਮਸੀਹ ਆਜ਼ਾਦ। ਕਿਤੇ ਇਹ ਵੀ ਮਿਲਦਾ ਹੈ, ਕਿਤੇ ਸਿਰਫ ਮਿਲਦਾ ਰਾਮ ਮੁਹੰਮਦ ਸਿੰਘ ਆਜ਼ਾਦ। ਮੁਖਤਲਿਫ ਜਿਹੜੀਆਂ ਰਿਪੋਰਟਸ ਨੇ, ਕਿਤਾਬਾਂ ਨੇ, ਉੱਥੇ ਇਹ ਨਾਂ ਮਿਲਦਾ ਹੈ ਸਰਦਾਰ ਊਧਮ ਸਿੰਘ ਦਾ, ਲਿਹਾਜ਼ਾ ਇਹ ਨਾਂ ਲਿਖ ਲਿਆ ਗਿਆ। ਜਦੋਂ ਅਦਾਲਤ ਵਿੱਚ ਕਾਰਵਾਈ ਸ਼ੁਰੂ ਹੋਣੀ ਹੈ ਔਰ ਓਥ ਵਾਸਤੇ ਜਿਹੜਾ ਕਿ ਰੂਲ ਹੈ ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਲਿਆਂਦਾ ਗਿਆ ਤੇ ਉਹਨੇ ਕਿਹਾ ਕਿ ਮੇਰੀ ਜਿਹੜੀ ਕਿਤਾਬ ਹੈ ਜਿਹਦੇ ਤੇ ਮੈਂ ਓਥ ਲੈਣੀ ਹੈ ਉਹ ਹੀਰ ਹੈ, ਹੀਰ ਵਾਰਿਸ ਸ਼ਾਹ। ਉਹਨੇ ਕਿਹਾ ਉਹ ਕੀ ਹੈ? ਉਹਨੇ ਕਿਹਾ ਦਿਸ ਇਜ਼ ਮਾਈ ਕਲਚਰਲ ਬਾਈਬਲ, ਮੇਰੇ ਪੰਜਾਬ ਦੀ ਉਹ ਬਾਈਬਲ ਹੈ, ਸਾਡੀ ਰੈਤਲ ਦੀ ਉਹ ਕਿਤਾਬ ਹੈ ਨੁਮਾਇੰਦਾ। ਲਿਹਾਜ਼ਾ ਇਹ ਦੱਸਿਆ ਜਾਂਦਾ ਹੈ ਕਿ ਕਿਤਾਬ ਪੰਜਾਬ ਵਿੱਚੋਂ ਮੰਗਵਾਉਣ ਵਾਸਤੇ ਤਕਰੀਬਨ 2 ਮਹੀਨੇ ਇਸ ਕੇਸ ਨੂੰ ਡਿਲੇ ਕੀਤਾ ਗਿਆ। ਹੀਰ ਵਾਰਿਸ ਸ਼ਾਹ ਲੰਡਨ ਪਹੁੰਚੀ। ਅਦਾਲਤ ਵਿੱਚ ਰਾਮ ਮੁਹੰਮਦ ਸਿੰਘ ਮਸੀਹ ਆਜ਼ਾਦ ਨੇ ਹੀਰ ਵਾਰਿਸ ਸ਼ਾਹ ਤੇ ਓਥ ਲਿਆ ਔਰ ਸੀਨਾ ਤਾਣ ਕੇ ਕਿਹਾ ਕਿ ਮੈਂ ਮਾਈਕਲ ਉਡਵਾਇਰ ਨੂੰ ਕਤਲ ਕੀਤਾ ਹੈ ਔਰ ਆਪਣੇ ਪੰਜਾਬੀਆਂ ਦਾ ਬਦਲਾ ਲਿਆ ਹੈ। ਸੋ ਪਿਆਰਿਓ, ਇਸ ਸੋਚ ਨੂੰ ਸਮਝੋ ਔਰ ਇਸ ਵੇਲੇ ਖਾਸ ਕਰਕੇ ਸਾਨੂੰ ਸਰਦਾਰ ਊਧਮ ਸਿੰਘ ਦੀ ਸੋਚ ਦੀ ਬਹੁਤ ਲੋੜ ਹੈ। तमाम ਪੰਜਾਬੀਆਂ ਨੂੰ ਜੇ ਸਾਡੀ ਇਹ ਸੋਚ ਬਣ ਗਈ, ਪੰਜਾਬੀਅਤ, ਪੰਜਾਬ ਔਰ ਪੂਰਾ ਖਿੱਤਾ ਬਹੁਤ ਅਮਨ ਤੇ ਸ਼ਾਂਤੀ ਵਿੱਚ ਆ ਜਾਏਗਾ। ਜਿਉਂਦੇ ਵਾਸਤੇ ਰਹੋ। ਖੈਰ ਤੁਹਾਡੇ ਸਾਹਮਣੇ।